Viewers, welcome back in our program. जी डॉक्टर साहब ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਹਿਸਟਰੀ ਦੇ ਹਵਾਲੇ ਨਾਲ ਨਰਕਧਾਰੀਆਂ ਨੇ ਅੰਮ੍ਰਿਤਸਰ ਤੋਂ ਬਾਅਦ ਅੱਜ ਦੇ ਦਿਨ 1978 ਦੇ ਵਿੱਚ ਹੀ ਕਾਨਪੁਰ 'ਚ 10 ਸਿੱਖਾਂ ਨੂੰ ਸ਼ਹੀਦ ਕੀਤਾ ਜਿਹੜੇ ਕਿ ਇਹਨਾਂ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ। 1984 'ਚ ਗਿਆਨੀ ਜ਼ੈਲ ਸਿੰਘ ਪ੍ਰੈਜ਼ੀਡੈਂਟ ਨੂੰ ਜਥੇਦਾਰਾਂ ਨੇ ਜਿਹੜਾ ਬਰੀ ਕਰ ਦਿੱਤਾ ਕਿ ਜੀ ਇਹਦਾ ਕੋਈ ਕਸੂਰ ਨਹੀਂ ਸੀ ਜੂਨ 84 ਦੇ ਘੱਲੂਘਾਰੇ 'ਚ। ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ ਨਿਊ ਜਰਸੀ ਨੇ ਬਿੱਲ ਪਾਸ ਕੀਤਾ ਕਿ ਭਾਈ ਦਵਾਈ ਦੀ ਪ੍ਰੈਕਟਿਸ ਕਰਨ ਲਈ ਡਾਕਟਰਾਂ ਨੂੰ ਲਾਇਸੈਂਸ ਚਾਹੀਦਾ ਹੈ। 1829 ਦੇ ਵਿੱਚ ਇੰਗਲੈਂਡ ਦੇ ਵਿੱਚ ਸਕਾਟਲੈਂਡ ਯਾਰਡ ਹੋਂਦ ਦੇ ਵਿੱਚ ਆਇਆ। 1907 'ਚ ਨਿਊਜ਼ੀਲੈਂਡ ਨੇ UK ਤੋਂ ਆਜ਼ਾਦੀ ਡਿਕਲੇਅਰ ਕੀਤੀ। 1944 'ਚ ਸੋਵੀਅਤ ਯੂਨੀਅਨ ਨੇ ਐਸਟੋਨੀਆ ਦੇ ਉੱਤੇ ਕਬਜ਼ਾ ਕੀਤਾ। 1955 'ਚ ਅਮਰੀਕਾ ਦੇ ਪ੍ਰੈਜ਼ੀਡੈਂਟ ਆਈਜ਼ਨਹਾਵਰ ਨੂੰ ਦਿਲ ਦਾ ਦੌਰਾ ਪਿਆ ਅਤੇ ਨਾਲ ਹੀ ਜਿਹੜੀ ਨਿਊਯਾਰਕ ਦੀ ਸਟਾਕ ਐਕਸਚੇਂਜ ਆ ਉਹ ਥੱਲੇ ਡਿੱਗ ਪਈ। 1929 ਤੋਂ ਬਾਅਦ ਪਹਿਲੀ ਵਾਰ ਉਹਦਾ ਸਡਨ ਜਿਹੜਾ ਕਲੈਪਸ ਹੋਇਆ। 1984 'ਚ ਪ੍ਰੈਜ਼ੀਡੈਂਟ ਰੀਗਨ ਨੇ ਸਾਊਥ ਅਫਰੀਕਾ ਦੇ ਖਿਲਾਫ ਨਸਲਵਾਦ ਕਰਕੇ ਜੋ ਪਾਬੰਦੀਆਂ ਲੱਗ ਰਹੀਆਂ ਸੀ ਉਹਨਾਂ ਨੂੰ ਜਿਹੜਾ ਵੀਟੋ ਕੀਤਾ। ਔਰ 1996 'ਚ ਸ਼ੈਨਨ ਲਿਊਸਿਡ ਪਹਿਲੀ ਅਮਰੀਕੀ ਔਰਤ ਸੀ ਜਿਹੜੀ 188 ਦਿਨ ਸਪੇਸ ਦੇ ਵਿੱਚ ਰਹੀ ਔਰ ਫਿਰ ਧਰਤੀ ਦੇ ਉੱਤੇ ਉਤਰੀ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਸਾਡਾ ਅੱਜ ਦਾ ਸਵਾਲ ਹੈ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਯੂਨਾਈਟਿਡ ਨੇਸ਼ਨਸ ਦੀ ਆਪਣੀ ਸਪੀਚ ਵਿੱਚ ਕਸ਼ਮੀਰ ਦਾ ਮੁੱਦਾ ਚੁੱਕਿਆ ਹੈ, ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ? ਦੇਖੋ, ਅੱਜ ਨਵਾਜ਼ ਸ਼ਰੀਫ ਨੇ ਐਡਰੈਸ ਕੀਤਾ UN ਜਨਰਲ ਅਸੈਂਬਲੀ ਨੂੰ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਸ਼ਮੀਰ ਇਸ਼ੂ ਹੈ ਸੈਂਟਰਲ ਇਸ਼ੂ ਹੈ, ਕੋਰ ਇਸ਼ੂ ਹੈ। ਤੁਸੀਂ ਇਹਦੇ 'ਤੇ ਕਹੋ ਜੇ ਅਸੀਂ ਪਰਦਾ ਪਾਉਂਦੇ ਹਾਂ ਕਸ਼ਮੀਰ ਦੀ ਗੱਲ ਨਾ ਕਰੋ। ਉਹਨਾਂ ਨੇ ਕਿਹਾ ਜੀ ਕਸ਼ਮੀਰੀਆਂ ਨੂੰ ਇਹ ਹੱਕ ਹੈ, UN ਦੇ ਤੁਹਾਡੇ ਰੈਜ਼ੋਲੂਸ਼ਨ ਨੇ ਸਿਕਿਉਰਿਟੀ ਕੌਂਸਲ ਦੇ, ਉਹਨਾਂ ਦੇ ਥੱਲੇ ਕਸ਼ਮੀਰੀਆਂ ਨੂੰ ਇਹ ਹੱਕ ਹਾਸਲ ਹੈ ਕਿ ਉਹ ਆਪਣੀ ਕਿਸਮਤ ਦਾ ਫੈਸਲਾ ਆਪ ਕਰਨ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜੀ ਇੰਡੀਆ ਨੇ ਸੈਕਟਰੀ ਲੈਵਲ ਗੱਲਬਾਤ ਜਿਹੜੀ ਹੈ ਕੈਂਸਲ ਕੀਤੀ ਹੈ, ਅਸੀਂ ਨਿਰਾਸ਼ ਹੈ ਪਰ ਇਹ ਹੁਣ ਇਨੀਸ਼ੀਏਟਿਵ ਉਹਨਾਂ ਕੋਲ ਹੈ, ਜੇ ਉਹ ਚਾਹਣਗੇ ਤਾਂ ਅਸੀਂ ਗੱਲ ਕਰਾਂਗੇ। ਸੋ ਇਹ ਜਿਹੜਾ ਇੰਡੀਅਨਸ ਨੂੰ ਲੱਗਦਾ ਸੀ ਜੀ ਕਸ਼ਮੀਰ ਅਸੀਂ ਬਾਈਲੇਟਰਲ ਬਣਾ ਲਿਆ, ਦੂਜਾ ਉਹ ਪਾਕਿਸਤਾਨ ਇਹਨੂੰ ਰੇਜ਼ ਨਹੀਂ ਕਰੇਗਾ। ਸੋ ਹੁਣ ਜਿਹੜੀ ਮੋਦੀ ਦੀ ਕੱਲ੍ਹ ਸਪੀਚ ਹੈ, ਕੱਲ੍ਹ ਉਹਨੇ ਸਵੇਰੇ ਬੋਲਣਾ 10 ਵਜੇ ਔਰ ਕਸ਼ਮੀਰੀ ਭਰਾਵਾਂ ਨੇ ਪਰਮਿਟ ਲਿਆ ਹੋਇਆ, ਅਸੀਂ ਵੀ ਜਾਵਾਂਗੇ ਮੋਦੀ ਦੇ ਸਵਾਗਤ ਲਈ UN ਦੇ ਬਾਹਰ। ਹੁਣ ਕਿਉਂਕਿ ਪਾਕਿਸਤਾਨ ਨੇ ਉਠਾਇਆ ਇਹ ਸਵਾਲ ਅਤੇ ਅੱਜ ਮੈਂ ਹੁਣੇ ਹੀ ਦੇਖ ਰਿਹਾ ਸੀ BBC ਦੂਜਾ कि जी मोदी जी इसका जवाब देंगे, की जवाब देगा वो। लेकिन ये फैक्ट है कि कश्मीर इशू कोर इशू है और इनू तुसी कहो कि जी बाकी वपार की गल करो, सड़क खोल दो साडे लई अफगानिस्तान तक जाण दी, तो कश्मीर बाद च देखांगे। असीं समझते हैं भी पाकिस्तान के हाकमां नूं कश्मीर इशू नूं पहल के आधार के उत्ते दैट शुड बी द इशू कि भी कश्मीर की गलबात करोगे तो गल अगे तुरेगी। सो मैं समझदा भी नवाज शरीफ ने ठीक फैसला लिया है कि उन्होंने UN सिक्योरिटी कौंसल UN जनरल असैंबली ਦੇ ਵਿੱਚ ਕਸ਼ਮੀਰ ਮੁੱਦੇ ਨੂੰ ਲਿਆਂਦਾ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਲਹਿੰਦੇ ਪੰਜਾਬ ਦੇ ਕਵੀ ਸ਼ਾਹ ਹੁਸੈਨ ਉਹਨਾਂ ਦੇ 2 ਕਪਲੇਟ ਚੁਣੇ ਨੇ। ਉਹਨਾਂ ਦੀ ਪੰਜਾਬੀ ਬੜੀ ਪਿਆਰੀ ਸਾਦਾ ਲੇਕਿਨ ਉਹੀ ਗੱਲ ਕਿ ਉਸ ਰੱਬ ਨਾਲ ਪ੍ਰੀਤ। ਤੇ ਉਹ ਕਹਿੰਦੇ ਨੇ ਗੱਲ ਉਹ ਕੀਤੀ ਸਾਡੇ ਖਿਆਲ ਪਈ, ਗੱਲ ਪਈ ਉਹ ਨਿਭਾਹੀ ਲੋੜੀਏ, ਸ਼ਮਾ ਦੇ ਪਰਵਾਨੇ ਵਾਂਗੂ ਜਲਦਿਆਂ ਅੰਗ ਨਾ ਮੋੜੀਏ, ਹਾਥੀ ਇਸ਼ਕ ਮਹਾਵਤ ਰਾਂਝਾ ਅੰਕਸ਼ ਦੇ ਹੋੜੀਏ, ਕਹਿ ਹੁਸੈਨ ਫਕੀਰ ਸਾਈਂ ਦਾ ਲੱਗੀ ਪ੍ਰੀਤ ਨਾ ਤੋੜੀਏ, ਅਹਨਸ ਵਸ ਰਹੀ ਦਿਲ ਮੇਰੇ ਸੂਰਤ ਯਾਰ ਪਿਆਰੇ ਦੀ, ਬਾਗ ਤੇਰਾ ਬਗੀਚਾ ਤੇਰਾ ਮੈਂ ਬੁਲਬੁਲ ਬਾਗ ਤਿਹਾਰੇ ਦੀ, ਆਪਣੇ ਸ਼ੌਹ ਨੂੰ ਆਪ ਰਿਝਾਵਾਂ ਹਾਜਤ ਨਹੀਂ ਪਸਾਰੇ ਦੀ, ਕਹਿ ਹੁਸੈਨ ਫਕੀਰ ਨਮਾਣਾ ਥੀਵਾਂ ਖਾਕ ਦੁਆਰੇ ਦੀ। ਸੋ ਪਹਿਲੇ ਕਪਲੇਟ 'ਚ ਉਹਨਾਂ ਨੇ ਮਹਾਵਤ ਹੁੰਦਾ ਜਿਹੜਾ ਹਾਥੀ ਦੇ ਸਿਰ ਦੇ ਉੱਤੇ ਅੰਕਸ਼ ਰੱਖ ਕੇ ਉਹਨੂੰ ਤੋੜਦਾ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਹਾਥੀ ਹੈ ਉਹ ਇਸ਼ਕ ਹੈ ਅਤੇ ਮਹਾਵਤ ਰਾਂਝ ਹੈ, ਉਹ ਨਿਰੰਕਾਰ ਔਰ ਆਪਣੀ ਪ੍ਰੀਤ ਦੀ ਗੱਲ ਹੈ। ਅੰਕਸ਼ ਦੇ ਹੋੜੀਏ ਕਿ ਵੀ ਉਸ ਨੂੰ ਰੋਕਣਾ ਪੈਂਦਾ ਹੈ, ਇਸ਼ਕ ਦਾ ਇੰਨਾ ਕੁ ਉਬਾਲ ਹੁੰਦਾ ਹੈ ਕਿ ਉਹ ਤੁਹਾਨੂੰ ਜਿਹੜਾ ਹੈ ਉਹ ਨਿਰੰਕਾਰ ਦੇ ਵੱਲ ਖਿੱਚ ਕੇ ਲਿਜਾਂਦਾ ਹੈ। ਅਤੇ ਕਹਿ ਹੁਸੈਨ ਫਕੀਰ ਸਾਈਂ ਦਾ ਲੱਗੀ ਪ੍ਰੀਤ ਨਾ ਤੋੜੀਏ। ਇੱਕੋ ਹੀ ਗੱਲ ਉਹਨਾਂ ਨੇ ਯਾਦ ਕਰਾਈ ਕਿ ਭਾਈ ਇਹ ਗੱਲ ਯਾਦ ਰੱਖੋ ਕਿ ਜੇ ਹੁਣ ਪ੍ਰੀਤ ਲਾਈ ਹੈ ਤਾਂ ਇਹਨੂੰ ਨਿਭਾਈਏ। ਸੋ ਜ਼ਾਹਰ ਹੈ ਕਿ ਉਹ ਆਤਮਾ ਔਰ ਪਰਮਾਤਮਾ ਦੀ ਪ੍ਰੀਤ ਦੀ ਗੱਲ ਕਰਦੇ ਨੇ। ਔਰ ਫਿਰ ਉਹ ਕਹਿੰਦੇ ਨੇ ਕਿ ਦਿਨ ਰਾਤ ਅਹਨਸ ਮੇਰੇ ਸਾਹਮਣੇ ਪਿਆਰੇ ਦੀ ਸੂਰਤ ਨਿਰੰਕਾਰ ਦੀ ਯਾਦ ਰਹਿੰਦੀ ਹੈ, ਮੈਨੂੰ ਜੋ ਕੁਛ ਵੀ ਮੇਰੇ ਸਾਹਮਣੇ ਹੈ ਬਾਗ ਤੇਰਾ ਬਗੀਚਾ ਤੇਰਾ
ਮੈਂ ਬੁਲਬੁਲ ਬਾਗ ਤੇ ਹਾਰੇ ਦੀ, ਮੈਂ ਤਾਂ ਤੇਰੇ ਬਾਗ 'ਚ ਬੁਲਬੁਲ ਦੀ ਤਰ੍ਹਾਂ ਇੱਕ ਗੀਤ ਗਾਉਣ ਵਾਲੀ ਰੂਹ ਹੈ, ਜੀ ਬਾਕੀ ਸਭ ਕੁਝ ਹੀ ਤੇਰਾ ਹੈ। ਆਪਣੇ ਸ਼ੌਹ ਨੂੰ ਆਪ ਰਜਾਵਾਂ, ਹਾਜਤ ਨਹੀਂ ਪਸਾਰੇ ਦੀ। ਮੈਨੂੰ ਕੋਈ ਇਹ ਚਾਹਨਾ ਨਹੀਂ ਹੈ ਕਿ ਮੈਂ ਆਪਣਾ ਕੋਈ ਖਲਾਰਾ ਪਾਵਾਂ, ਮੈਂ ਤਾਂ ਸਿਰਫ ਤੈਨੂੰ ਰਜਾ ਰਿਹਾ। ਕਹਿ ਹੁਸੈਨ ਫਕੀਰ ਨਮਾਣਾ ਥੀਵਾਂ ਖਾਕ ਦੁਆਰੇ ਦੀ, ਕਿ ਹੇ ਨਿਰੰਕਾਰ, ਹੇ ਰੱਬ, ਹੇ ਅੱਲਾ, ਇਹ ਰਹਿਮਤ ਕਰ, ਇਹ ਫਕੀਰ ਤੇਰੇ ਦਰ ਤੇ ਖਲੋਤਾ ਨਿਮਾਣਾ ਇਹੀ ਅਰਜ਼ ਗੁਜ਼ਾਰਦਾ ਕਿ ਤੂੰ ਆਪਣੇ ਦਰ ਦੀ ਖਾਕ ਬਣਾ ਲੈ, ਇਹੀ ਚਾਹੁੰਦਾ। ਜੀ ਸੋ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗੱਤ ਪਾਏ, ਇਹ ਰੱਬ ਦੇ ਬੰਦਿਆਂ ਦਾ ਵੀ ਸਿਰਫ ਰੱਬ ਦੇ ਦਰ ਦੀ ਖਾਕ ਤਾਂ ਰੱਬ ਦੇ ਪਿਆਰਿਆਂ ਦੇ ਪਿਆਰਿਆਂ ਦੇ ਚਰਨਾਂ ਦੀ ਖਾਕ ਹੁੰਦੀ ਹੈ, ਜੀ ਜਿਹੜੀ ਸੰਗਤ ਦੇ ਵਿੱਚ ਅਸੀਂ ਖਾਲਸਾ ਸੰਗਤ ਦੇ ਵਿੱਚ ਗੁਰੂ ਦੇ ਹਜ਼ੂਰ ਰੱਬ ਦੇ ਪਿਆਰਿਆਂ ਦੇ ਵਿੱਚ ਉਸ ਖਾਕ ਨੂੰ ਜਿਹੜਾ ਉਹ ਲੱਭਦੇ ਹੈ, ਦੇਖਦੇ ਹੈ। ਜੋ ਦਿਸੈ ਗੁਰਸਿੱਖੜਾ ਤੇ ਨਿਮ ਲਾਗਾਂ ਪਾਏ ਜਿਉ, ਜੀ ਜਿਹੜਾ ਕੋਈ ਗੁਰਸਿੱਖ ਮਿਲੇ ਉਹਦੇ ਪੈਰੀ ਮੈਂ ਲੱਗਾ। ਸੋ ਸ਼ਾਹ ਹੁਸੈਨ ਇਸ ਹਿਊਮਿਲਿਟੀ ਦੇ ਨਾਲ ਇਸ਼ਕ ਦੀ ਗੱਲ, ਰੱਬ ਦੇ ਪਿਆਰ ਦੀ ਗੱਲ, ਰੱਬ ਦੇ ਦੁਆਰੇ ਤੇ ਢਹਿ ਪੈਣ ਦੀ ਗੱਲ ਜਿਹੜੀ ਹੈ ਉਹ ਬੜੀ ਫੋਰਸਫੁਲੀ ਸਮਝਾਉਂਦੇ ਨੇ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਆਪਣੇ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvt4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਮੈਂ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।